पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ए धरती मुहब्बतां वाली जेड़े इत्थे आउंदे ने। अस्सलाम वालेकुम जी, ਅਸੀਂ ਅੱਜ ਪਹੁੰਚੇ ਜੀ ਲਾਹੌਰ ਇਕਬਾਲ ਪਾਰਕ ਦੇ ਵਿੱਚ। ਇੱਥੇ ਅਸੀਂ ਆਪਣੇ ਚੜ੍ਹਦੇ ਤੋਂ ਆਏ ਹੋਏ ਪ੍ਰਾਹੁਣਿਆਂ ਨਾਲ ਪਹੁੰਚੇ ਹਾਂ ਜੀ। ਇੱਥੇ ਇਹਨਾਂ ਨੂੰ ਡੇਰਾ ਸਾਹਿਬ ਦਿਖਾਣਾ, ਗੁਰਦੁਆਰਾ ਡੇਰਾ ਸਾਹਿਬ ਔਰ ਬਾਦਸ਼ਾਹੀ ਮਸਜਿਦ, ਸ਼ਾਹੀ ਕਿਲਾ, ਉਹ ਸਾਰਾ ਸੈਰ ਕਰਾਣੀ। ਸਾਡੇ ਨਾਲ ਜੁੜੇ ਰਹੋ ਜੀ। ਇਹ ਹੈ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਪ੍ਰਾਹੁਣੇ। ਆ ਜਾਓ, ਇੱਥੇ ਬਹਿ ਕੇ ਜਾਣਾ ਜਾਂ ਫਿਰ ਬੱਗੀ ਤੇ ਬਹਿਣਾ ਆ? ਜਿੱਥੇ ਮਰਜ਼ੀ ਬਿਠਾ ਦਿਓ ਤੁਸੀਂ। ਕਿਉਂਕਿ ਤੁਰ ਕੇ ਜਾਣਾ ਪੈਣਾ ਕਾਫੀ। ਤੁਰ ਕੇ ਕਿੰਨੀ ਕੁ ਦੂਰ ਆ? ਆ ਵਾਹ ਹੀ ਆ। ਆਓ ਜੀ, ਹੁਣ ਸਵਾਰ ਹੋ ਗਏ ਆ ਜੀ ਟ੍ਰੇਨ ਦੇ ਵਿੱਚ। ਇਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਲਿਜਾ ਕੇ ਉੱਥੇ ਦਿਖਾਣੇ ਇਹਨਾਂ ਨੂੰ। ਲਓ ਜੀ, ਪਾਕਿਸਤਾਨੀ ਟ੍ਰੇਨ ਡੀਜ਼ਲ ਤੇ ਚੱਲਣ ਵਾਲੀ ਹੈ ਤੇ ਝੂਟੇ ਲਾਓ। ਡੀਜ਼ਲ ਤੇ ਚੱਲਣ ਵਾਲੀ ਟ੍ਰੇਨ ਦੇਖੀ ਕਦੇ? ਕੋਲੇ ਤੇ ਚੱਲਦੀ ਹੁੰਦੀ, ਕਾਲੇ ਤੇਲ ਤੇ ਚੱਲਦੀ ਹੈ। ਡੀਜ਼ਲ ਵਾਲੀ ਹੈ, ਉਹ ਵੀ ਰੋਡ ਵਾਲੀ, ਉਹ ਵੀ ਰੋਡ ਤੇ ਹੈ, ਪਈਆਂ ਵਾਲੀ। ਇਹ ਸਾਹਮਣੇ ਜੀ ਮਨਾਰੇ ਪਾਕਿਸਤਾਨ ਤੁਹਾਨੂੰ ਨਜ਼ਰ ਆ ਰਿਹਾ ਹੈ। ਕਿਆ ਖੂਬਸੂਰਤੀ ਹੈ ਜੀ, 196 ਫੁੱਟ ਉਚਾਈ ਹੈ ਜੀ ਇਹਦੀ। ਇਹ ਬੱਗੀ ਆ ਗਈ, ਆ ਬੱਗੀ ਦੇਖੋ। ਲਓ ਜੀ, ਗੱਡੀ ਟਾਪੋ ਟਾਪ ਚੜ ਗਈ ਹੈ ਹਲਾਰੇ ਤੇ ਆ ਵੇਖੋ ਸਾਡੇ ਪੁਰਾਣੇ ਪੂਰਾ ਇੰਜੋਏ ਕਰ ਰਹੇ ਹੈ। ਕਮਾਲ ਹੈ ਜੀ। ਆ ਪਿੱਛੇ ਰਹਿ ਗਈ ਸੜਕ, ਦੇਖੋ ਕਿੰਨੀ ਸਪੀਡ ਨਾਲ ਜਾ ਰਹੀ ਹੈ। ਵਾਹ ਜੀ, ਮਨਾਰੇ ਪਾਕਿਸਤਾਨ। ਲਓ ਜੀ, ਮਨਾਰੇ ਪਾਕਿਸਤਾਨ ਹੋਰ ਨੇੜੇ ਤੋਂ ਦੇਖ ਲਓ। ਵਾਜਾ ਹੋ ਜਾ ਤੇ ਬਹੁਤ ਜ਼ਿਆਦਾ। ਆ ਲਾ ਜੀ, ਕੀ ਬਾਤ ਹੈ, ਕੀ ਬਾਤ ਹੈ। ਜਿਹੜੇ ਨਹੀਂ ਆ ਸਕੇ ਉਹ ਵੀ ਆਣਗੇ ਦੇਖ ਕੇ। ਜੀ ਹੁਣ ਕਿਲੇ ਦੀ ਸੈਰ ਕਰਨੀ, ਗੱਡੀ ਤੇ ਚੜਨ ਲੱਗੇ ਆ। ਗਾਈਡ ਵੀ ਕਹਿੰਦੇ ਸੀਗੇ ਸਾਨੂੰ ਗਾਈਡ ਦੀ ਲੋੜ ਨਹੀਂ, ਗਾਈਡ ਤਾਂ ਅਸੀਂ ਆਪ ਹੀ ਬੋਤਾ ਲਾ ਲਾਂਗੇ। ਇਹ ਹੁਣ ਚੜ੍ਹਨਾ ਔਖਾ ਆ, ਹਾਂ ਗੋਡਿਆਂ ਗਿੱਟਿਆਂ ਵਾਲੇ ਬੰਦੇ ਲਈ ਜ਼ਰਾ ਚੜ੍ਹਨਾ ਔਖਾ ਆ। ਬਾਕੀ ਤਾਂ ਸਾਰੀ ਜਾਣਾ। ਬਜ਼ੁਰਗੋ ਬੈਠੋ ਜੀ, ਪਿੱਛੇ ਬਹਿ ਜਾਓ, ਪਿੱਛੇ ਸੌਖੇ ਰਹੋ, ਪਿੱਛੇ ਬਹਿ ਜਾਓ, ਨਾਲੇ ਦੂਰ ਤੱਕ ਬੰਦਾ ਦੇਖਦਾ ਰਹਿੰਦਾ। ਲਓ ਜੀ, ਲਾਓ ਜੀ। ਨਹੀਂ ਬਈ, ਇੱਕ ਝਟਕਾ ਹੋਰ ਲਾਓ। ਹਮੇਸ਼ਾ ਤੁਸੀਂ ਆਹ ਲਓ ਜੀ, ਹੋ ਗਏ ਕਾਮਯਾਬ ਹੈ। ਦੇਖ ਲਓ ਜੀ, ਉਮਰ ਇੱਕ ਐਸੀ ਵੀ ਆ ਜਾਂਦੀ ਆ। इंडिया नहीं है जी, इंडिया नहीं है। हाँ ਮੈਨੂੰ ਦੱਸੋ, ਮੈਨੂੰ ਭੁੱਲ ਜਾਂਦਾ ਥੋੜਾ ਜਿਹਾ। अस्सलाम वालेकुम। अस्सलाम वालेकुम। शेरबस बनानी है अंकल तस्वीर? बना लो तस्वीर बेटे, बना लो। मेरे पुत्र को बहुत शौक है। ਆ ਜਾਓ अंकल ने बना ला। ਫੋਟੋ निमड़ा बना, अहमद खड़ा हो गया, अंकल ने बना ला। फिर एक ही यार अपने हमसाई ने। हाँ हाँ, हम साए है जी अपने। इधर हट जा। आंटी ना बना लो ਤੁਸੀਂ ਕਿਹੜੀ ਜਗ੍ਹਾ ਤੋਂ ਭਾਜੀ? ਅਸੀਂ फैसलाबाद तो गए। ਕਿਹੜੇ ਪਿੰਡੋਂ? फैसलाबाद तो ਖਾਸ ਸ਼ਹਿਰੋਂ? हाँ जी। ਅੱਛਾ ਅੱਛਾ, ਇਧਰੋਂ। ਅਸੀਂ ਵੀ ਫੈਸਲਾਬਾਦ ਦੇ ਹੀ ਹਾਂ ਨਾ। फैसलाबाद तो फैसलाबाद तो हाँ। किस जगह तो ਗੋਜਰੇ ਹੋ। नहीं, ऐसे फैसलाबाद तो बस शेरबस खुश है। ਕਿਹੜਾ ਸੀ? ਚੱਕ 206। ਚੱਕ 206 ਸਮੁੰਦਰੀ ਤੋਂ ਪਰਲੀ ਸਾਈਡ ਤੇ ਆ। ਹਾਂਜੀ, ਸਮੁੰਦਰੀ ਤੋਂ ਪਰੇ ਆ।
शाहजहां से ਸਿਆਲਕੋਟ ਤੁਰੇ ਫਿਰਦੇ ਸੀਗੇ ਫੇਸਬੁੱਕ ਤੇ ਅਸੀਂ ਪਰਸੋਂ ਆਏ ਅੱਛਾ ਨੇ ਅਸੀਂ ਕੱਲ ਨੂੰ ਹੁਣ ਚੱਲਦੇ ਹਾਂ ਅੱਛਾ ਅੱਛਾ ਸਤਿ ਸ਼੍ਰੀ ਵਾਈਫ ਹੈ ਪਾਲੋ ਅੰਦਰ ਵੀ ਅੰਦਰ ਚਲੇ ਗਏ ਕੋਸ਼ਿਸ਼ ਤੇ ਦੇਖਿਓ ਗਵਾ ਨਾ ਲਿਓ ਕਿਤੇ ਗਵਾ ਨਾ ਲਿਓ ਮੈਂ ਅਮਨ ਨੇ ਦੱਸਿਆ ਸੀ ਅੱਛਾ ਜੀ। ਕਹਿੰਦੀ ਗਏ ਆ ਮਾਮਾ ਜੀ ਦਾ ਮਾਮੀ ਹਾਂਜੀ ਤੇ ਅਸੀਂ ਆ ਗਏ ਸੀਗੇ 10 ਤਰੀਕ ਨੂੰ ਅੱਛਾ ਅੱਛਾ ਤੇ ਇੱਥੇ 20 ਨੂੰ ਆਏ 에어ਪੋਰਟ 에ਅਰਲਾਈਨ ਤੋਂ ਆਏ ਨਹੀਂ ਅਸੀਂ ਉਸ ਬਾਰਡਰ ਤੋਂ ਆਏ ਅਸੀਂ ਬਾਰਡਰ ਤੋਂ ਅਸੀਂ ਫੇ ਹੁਣ ਚੱਲਣਾ ਸਵੇਰ ਨੂੰ ਉਹਦਾ 19 ਤਰੀਕ ਨੂੰ ਅਗਲੇ ਮਹੀਨੇ ਚਲੋ ਠੀਕ ਹੈ ਜੀ ਚੰਗਾ ਗੁੱਡ ਸੀਇੰਗ ਯੂ ਇਹ ਉਹ ਜਗ੍ਹਾ ਜੀ ਜਿੱਥੋਂ ਤੁਹਾਨੂੰ ਬਾਦਸ਼ਾਹੀ ਮਸਜਿਦ ਵੀ ਬੜੇ ਅੱਛੇ ਤਰੀਕੇ ਨਾਲ ਤੇ ਗੁਰਦੁਆਰਾ ਡੇਰਾ ਸਾਹਿਬ ਵੀ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਜੀ। ਇਹ ਜ਼ੂਮ ਕਰਕੇ ਦਿਖਾ ਦਿੰਦੇ ਆ। ਇਹ ਦੇਖੋ ਜੀ ਬਾਦਸ਼ਾਹੀ ਮਸਜਿਦ ਇੱਥੇ ਫੋਟੋ ਖਿਚਾ ਲਓ ਥੱਕ ਗਏ ਪ੍ਰਾਹੁਣੇ ਸਾਡੇ ਕੁਛ ਪੈਂਡਾ ਬਾਵੇ ਉੱਚੇ ਨੀਵਾਂ ਜਿਹਾ ਆ ਇਸ ਕਰਕੇ ਨਾ ਥੋੜਾ ਜਿਹਾ ਥੱਕ ਗਏ। ਕਿੱਦਾਂ ਲੱਗਾ ਜੀ? ਬਹੁਤ ਵਧੀਆ ਕਿਹੜੀ ਸ਼ੈ ਚੰਗੀ ਲੱਗੀ? ਸਾਰੇ ਮਿਲੇ ਸਾਰੇ ਚੰਗੀ ਲੱਗੀ ਇੱਧਰ ਦੇ ਆਦਮੀ ਮਿਲੇ ਆ ਉਧਰ ਦੇ ਮਿਲੇ ਆ ਤੁਹਾਨੂੰ ਜਲੰਧਰ ਵੀ ਇੱਥੇ ਕਾਫੀ ਟੱਕਰਿਆ ਹੈ ਨਾ? ਹਾਂ ਤੁਹਾਨੂੰ ਆਂਟੀ ਕਿੱਦਾਂ ਲੱਗਾ? ਬਹੁਤ ਚੰਗਾ ਲੱਗਾ ਚੰਗਾ ਲੱਗਾ? ਬਹੁਤ ਚੰਗਾ ਲੱਗਾ ਸਾਨੂੰ ਕਾਫੀ ਮਿਲੇ ਆ ਮਿਲੇ ਆ ਸਾਰਿਆਂ ਨੂੰ ਆਪਣੇ ਤਰ੍ਹਾਂ ਹੀ ਬੋਲਦੇ ਆ ਕੋਈ ਫਰਕ ਤਾਂ ਹੈ ਨਹੀਂ। ਕੋਈ ਫਰਕ ਨਹੀਂ ਗਾ ਜੀ ਬੜੀ ਕੋਈ- ਦੂਰੋਂ ਆਏ ਅਸੀਂ ਬੜਾ ਇੰਜੋਏ ਕਰ ਰਹੇ ਹਾਂ ਜੀ ਹਾਂਜੀ ਪਹਿਲੀ ਵਾਰ ਮਿਲੇ ਕੋਈ ਨਵੇਂ ਸ਼ਹਿਰ ਤੋਂ ਵੀ ਆਪਣੇ ਇੱਧਰ ਦੇ ਆ ਨਵਾਂ ਸ਼ਹਿਰ ਹਾਂ ਹਾਂਜੀ ਔਰ ਉਹ ਕੋਇਨਸੀਡੈਂਟਲੀ ਉਹ ਇੱਧਰ ਲਾਲਪੁਰ ਤੋਂ ਉੱਧਰ ਬਸ ਇੱਧਰ ਸਾਡੇ ਨਵੇਂ ਸ਼ਹਿਰ ਤੋਂ ਉੱਧਰ ਗਏ ਆ ਆਪਾਂ ਲਾਲਪੁਰ ਤੋਂ ਇੱਧਰ ਇੱਧਰ ਆਏ ਆ। ਹੁਣ ਸਾਰੇ ਅਸੀਂ ਨਵੇਂ ਸ਼ਹਿਰ ਦੇ ਕੋਲ ਹੀ ਆ ਨਵੇਂ ਸ਼ਹਿਰ ਦੇ ਕੋਲ ਕਿਹੜਾ ਪਿੰਡ ਆਪਣਾ? ਹੀਵਾ ਪਿੰਡ ਆ ਸਾਡਾ ਹੀਮਾ। ਆਪਣਾ ਕਿਹੜਾ ਸੀ? ਕੋਈ ਹੈ ਜੀ ਇੱਕੋ ਹੀ ਅਸੀਂ ਸਾਰੇ ਹੈਗਾ ਤਾਂ ਇੱਕੋ ਹੀ ਆ ਪਿੰਡ ਹਾਂ ਸੋਹਣਾ ਹਾਂ ਅੱਛਾ ਪਿੰਡ ਸਾਡਾ ਗੁਰਦਾਸਪੁਰ ਗੁਰਦਾਸਪੁਰ ਪੇਕੇ ਪਿੰਡ। ਦਾਦੀਆਂ ਹਰਚੋ ਉਹਦੇ ਲੱਗੇ ਠੀਕ ਪੇਕੇ ਨਹੀਂ ਤੁਹਾਡੇ ਪੁੱਛੇ ਸਾਡਾ ਪਿੰਡ ਸਹੁਰੇ ਦੱਸੋ ਆਪਣਾ ਸਹੁਰਿਆਂ ਦਾ ਪਿੰਡ ਉਹੀ ਆ ਬੰਦਾ ਬੰਗਾ ਹਾਂ ਤਾਂ ਆਪਣਾ ਉਹ ਤੁਹਾਡਾ ਹੋ ਗਿਆ ਪੇਕਾ ਤੁਹਾਡਾ ਪਿੰਡ ਆ ਪੇਕਾ ਤਾਂ ਰਹਿ ਗਿਆ ਪਿੱਛੇ ਪਿੱਛੇ ਰਹਿ ਗਿਆ ਤੁਸੀਂ ਹੁਣ ਸਾਡੇ ਹੋ ਹਾਂ ਜੀ ਇੱਕ ਹਸੀਨ ਨਜ਼ਾਰੇ ਤੇ ਮੁਗਲਾਂ ਨੇ ਇੱਕ ਐਸਾ ਸ਼ਾਹਕਾਰ ਬਣਾ ਦਿੱਤਾ ਜਿਹਨੂੰ ਦੇਖਣ ਲਈ ਦੂਰ ਦੂਰ ਤੋਂ ਦੁਨੀਆ ਆ ਰਹੀ ਆ। ਫੋਟੋ ਖਿਚਾਓ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਜ਼ਬਰਦਸਤ ਸੀਨ ਆ ਦੇਖੋ ਦੁਨੀਆ ਆ ਰਹੀ ਹੈ। ਉਹ ਐਗਜ਼ਿਟ ਆ ਹਰ ਚੀਜ਼ ਜਿਹੜੀ ਉਹ ਆਪਣਾ ਇੱਕ ਵੱਖਰਾ ਮੁਕਾਮ ਰੱਖਦੀ ਹੈ ਦੇਖਣ ਨੂੰ। ਦਰਵਾਜ਼ੇ ਕਿੱਡੇ ਕਿੱਡੇ ਲੱਗੇ ਆ। ਇਹ ਬੱਸ ਵੀ ਜਿਹੜੀ ਸਰਦਾਰਾਂ ਦੀ ਆਈ ਹੈ ਭਰ ਕੇ ਫੋਰਨਰ ਹੈ ਸਾਰੇ ਉੱਪਰ ਲਿਖਿਆ ਲਾਹੌਰ ਲਾਹੌਰ ਹੈ। ਆ ਲਿਖਿਆ ਲਾਹੌਰ ਠੀਕ ਹੈ ਜੀ। ਇਹ ਜੀ ਲਾਹੌਰ ਦੀਆਂ ਰੌਣਕਾਂ ਇੱਧਰ ਬੱਚੇ ਆਪਣੇ ਝੂਟੇ ਮੋਟੇ ਕਰ ਰਹੇ ਆ। ਵਾਹ ਬਈ ਵਾਹ ਅੱਜ ਦਵਾਰ ਕਰਕੇ ਨਾ ਕਾਫੀ ਰਸ਼ ਆ। ਫੁੱਲ ਇੰਜੋਏ ਫੈਮਲੀਆਂ ਬਹੁਤ ਜ਼ਿਆਦਾ ਸਕੂਲਾਂ ਦੇ ਬੱਚੇ ਇੱਥੇ ਆਏ ਆ ਜੀ ਤੇ ਕਾਫੀ ਅੱਜ ਰੌਣਕ ਹੈ ਇੱਥੇ। ਹਾਂਜੀ ਆ ਗਏ ਜੀ ਭਾਈ ਮਨੀਰ ਸਾਹਿਬ ਦੇ ਕੋਲ। ਬਿਸਮਿਲ੍ਲਾ ਜੀ ਸਤਿ ਸ੍ਰੀ ਅਕਾਲ ਜੀ ਚਲੋ ਕਰਾਉਣੇ ਨੂੰ ਜੀ। ਹਾਂ ਖਾਨ ਸਾਹਿਬ ਕਿੱਦਾਂ ਵੱਡਾ ਹੋ ਗਿਆ ਬਾਬਾ ਜੀ ਹੈ ਨਾ? ਹਾਂ ਆਜੋ ਇਹ ਆ ਜੀ ਪ੍ਰਾਹੁਣੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਅਮਰੀਕਾ ਤੋਂ ਤੇ ਭਾਈ ਮਨੀਰ ਸਾਹਿਬ ਇਹ ਹੈ ਕਿੱਥੋਂ ਕਿਹੜੇ ਕਿਹੜੇ ਪੁੱਛ ਲੈਣੇ ਸਾਰਾ ਜੀ ਸਾਹਮਣੇ। ਆਜੋ ਮਾਤਾ ਜੀ ਆਓ ਕੱਲ ਉਹ ਮੁੰਡੇ ਦੀ ਵੀਡੀਓ ਦੇਖੀ ਜਿਹੜਾ ਕਹਿੰਦਾ ਜੀ ਵੀਜ਼ਾ ਦਿਓ ਮੋਦੀ ਸਾਹਿਬ। ਹਲੇ ਨਿਕਲਦੇ ਆ ਬੰਦੇ ਆਪਣੇ ਮਹਿਮਾਨ ਨੇ ਆਹਾਂ ਤੁਹਾਨੂੰ ਪ੍ਰੋਟੋਕਾਲ ਦੇਣ ਆਇਆ ਬੰਦਾ ਤੁਹਾਡੀ ਗੱਡੀ ਦੇ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਜੋ ਜੀ ਆਜੋ ਆਜੋ ਜੀ
ਖਾਨ ਮੋਟਾ ਨਹੀਂ ਹੋ ਗਿਆ ਭਾਈ ਮਨੀਰ? ਖਾਨ ਖਾਨ ਵੱਡਾ ਹੋ ਗਿਆ ਇਹਨਾਂ ਦਾ ਹੈ। ਬਚਿਆ ਸਾਰਾ ਇਹੀ ਖਾਂਦਾ ਹੁਣ। ਉਹ ਬਿੱਲੀ ਗਈ। ਹਰ ਉਹ ਹੁਸ਼ਿਆਰਪੁਰ, ਤੁਸੀਂ ਨਹੀਂ ਉਹਨੇ ਪੜ੍ਹੇ ਹੋਣਗੇ, ਹਰ ਉਹ ਹੁਸ਼ਿਆਰਪੁਰ ਦਾ ਪਿੰਡ ਜਿਹਦਾ ਨਾਮ ਮੈਂ ਆਪਣੇ ਨਾਨੇ ਦੇ ਮੂੰਹ ਤੋਂ ਸੁਣਿਆ ਸੀ ਜਾਂ ਆਪਣੇ ਬਜ਼ੁਰਗਾਂ ਤੋਂ, ਜਾਂ ਮਾਂ ਮੇਰੀ 12 ਸਾਲ ਦੀ ਸੀ ਤੇ ਮੈਂ ਹਰ ਉਹ ਪਿੰਡ ਕਰਕੇ ਆਇਆ। ਮੈਂ 2013 ਚ ਗਿਆ ਸੀ, ਫਿਰ ਦੂਸਰੀ ਵਾਰੀ 2014 ਚ ਗਿਆ ਸੀ, 2014 ਚ ਗਿਆ। ਹੁਣ ਤਾਂ ਜਦੋਂ ਦੇ ਮੋਦੀ ਸਾਹਿਬ ਆਏ ਆ ਉਦੋਂ ਦੇ ਵੀਜ਼ੇ ਨਹੀਂ ਮਿਲਦੇ। ਮਨੀਰ ਭਾਈ ਉਹ ਵਾਹਦ ਬੰਦੇ ਆ ਪਾਕਿਸਤਾਨ ਦੇ ਜਿਨ੍ਹਾਂ ਨੇ ਔਨ ਅਰਾਈਵਲ ਵੀਜ਼ੇ ਤੇ ਬੰਦਾ ਸੱਦਿਆ। ਇੰਡੀਅਨ ਬੰਦਾ ਕੋਈ ਫਾਰਨ ਪਾਸਪੋਰਟ ਵਾਲਾ। ਪਿਆਰਾ ਸਿੰਘ ਨਾਮ ਦਾ ਇੱਕ ਬੰਦਾ ਸੀ। ਪਿਆਰਾ ਸਿੰਘ ਰੰਧਾਵਾ। ਪ੍ਰੀਤ ਲੜੀ ਮੈਗਜ਼ੀਨ ਲਈ ਵੀ ਕਹਾਣੀਆਂ ਲਿਖਦਾ ਮੈਂ, ਤਾਂ ਉਹ ਮੈਨੂੰ ਪ੍ਰੀਤ ਲੜੀ ਵਾਲਿਆਂ ਨੇ ਬੁਲਾਇਆ ਸੀ ਇੰਡੀਆ ਕਿ ਮੈਂ ਆਣਾ ਪਾਕਿਸਤਾਨ। ਉਹ ਪਾਕਿਸਤਾਨ ਚ ਜੰਮਿਆ ਪਲਿਆ, ਜਿਹੜਾ ਬੂਰੇ ਵਾਲਾ ਜਿੱਥੇ ਮੇਰਾ ਕਾਲਜ ਹੈ। ਕੁਝ 4 ਜਮਾਤਾਂ ਵੀ ਪੜ੍ਹਿਆ ਸੀ। ਉਹ ਕਹਿੰਦਾ ਸੀ ਮੈਂ ਵੀਜ਼ੇ ਤੋਂ ਬਿਨਾਂ ਆਣਾ ਚਾਹੁੰਦਾ, ਤਾਂ ਮੈਂ ਵੀਜ਼ਾ ਨਹੀਂ ਲੈਣਾ, ਮੇਰਾ ਉਹ ਪਿੰਡ ਹੈ, ਮੈਂ ਆਪਣੇ ਪਿੰਡ ਆਵਾਂ, ਮੈਂ ਵੀਜ਼ਾ ਨਹੀਂ। ਹੁਣ ਮੈਂ ਕਿਹਾ ਯਾਰ ਇੱਦਾਂ, ਫਿਰ ਮੈਂ ਆਪਣੀ ਅੰਬੈਸੀ ਨੂੰ ਨਾ, ਪਾਕਿਸਤਾਨ ਅੰਬੈਸੀ ਨਿਊ ਦਿੱਲੀ ਨੂੰ ਇੱਕ ਈਮੇਲ ਪਾਈ। ਮੈਂ ਕਿਹਾ ਉਹ ਮੈਂ ਬੰਦਾ ਜਿਹਦਾ ਇੰਡੀਆ ਨੇ 15 ਵਾਰੀ ਵੀਜ਼ਾ ਰਿਜੈਕਟ ਕੀਤੇ ਆ, ਤੇ ਤੁਸੀਂ ਮੇਰੀ ਰਿਕੁਐਸਟ ਉੱਤੇ ਇੱਕ ਆਮ ਇੰਡੀਅਨ ਨੂੰ ਵੀਜ਼ਾ ਔਨ ਅਰਾਈਵਲ ਦਿਓ। ਇਹਦੇ ਨਾਲ ਪਾਕਿਸਤਾਨ ਦੀ ਬੜੀ ਇੱਜ਼ਤ ਬਣੀ। ਉਹਨਾਂ ਗੱਡੀ ਤੋਂ ਸਵੇਰੇ 7 ਵਜੇ ਬਟਾਲੇ ਤੋਂ ਚੱਲਿਆ ਸੀ, 9 ਵਜੇ ਉਹਨੇ ਵਾਘਾ ਕ੍ਰਾਸ ਕੀਤਾ, ਇੱਥੇ ਹੀ ਉਹਨੂੰ ਔਨ ਅਰਾਈਵਲ ਵੀਜ਼ਾ ਲੈ ਕੇ ਦਿੱਤਾ। ਪੂਰਾ ਪੰਜਾਬ ਘੁਮਾ ਕੇ ਉਹਨੂੰ ਫਿਰ ਭੇਜਿਆ। ਸਾਣਾ ਸਾਹਿਬ ਦੇ ਚੈਨਲ ਤੇ ਉਹਦੀਆਂ ਸਾਰੀ ਵੀਡੀਓਜ਼ ਪਈਆਂ। ਹਾਂ ਹਾਂਜੀ, ਉਹਦਾ ਫਿਰ ਪਿੰਡ ਜਿੱਥੇ ਫਿਰ ਪੜਨ ਜਾਂਦਾ ਹੁੰਦੇ ਸੀਗੇ ਉਹ ਸਕੂਲ, ਫਿਰ ਜਿਸ ਟ੍ਰੇਨ ਤੋਂ ਚੜੇ ਸੀਗੇ ਉਹ ਰੇਲਵੇ ਸਟੇਸ਼ਨ ਦਿਖਾਇਆ। ਫਿਰ ਉੱਥੇ ਇੱਕ ਅਸੀਂ ਪਕੌੜੇ ਉਹਨਾਂ ਨੂੰ ਖਿਲਾਏ ਜਿਨ੍ਹਾਂ ਨੂੰ ਤੇਲ ਬਿਲਕੁਲ ਨਹੀਂ ਸੀ, ਜ਼ੀਰੋ ਆਇਲ ਹੀ ਸੀਗੇ। ਆਇਲ ਫ੍ਰੀ। ਪੱਖੀ ਵਾਸ ਹੈ ਜੀ, ਪੱਖੀ ਮੋੜ। ਹਾਂਜੀ, ਉੱਥੋਂ ਦੇ ਪਕੌੜਿਆਂ ਦੀ ਇੱਕ ਖਾਸ ਡੈਲੀਕੇਸੀ ਹੈ ਕਿ ਉਹ ਬਿਲਕੁਲ ਇਦਾਂ ਹੀ ਹੁੰਦੇ ਜਿੱਦਾਂ ਆਇਲ ਫ੍ਰੀ ਹੁੰਦੇ। ਹਾਂ, ਲੇਕਿਨ ਹੁੰਦਾ ਤਾਂ ਤੇਲ 'ਚ ਬਣਦੇ ਤਾਂ ਤੇਲ 'ਚ ਹੀ ਆ। ਫਾਰਮੂਲਾ ਇਦਾਂ ਦਾ ਦਿੱਲੀ ਰੋਡ ਤੇ ਹੈ ਜੀ ਉਹ ਦੁਕਾਨ। ਉਸ ਪੂਰੇ ਰੋਡ ਨੂੰ ਮੁਲਤਾਨ ਦਿੱਲੀ ਰੋਡ ਕਿਹਾ ਜਾਂਦਾ। ਮੁਲਤਾਨ ਤੋਂ ਸ਼ੁਰੂ ਹੋ ਕੇ ਬਿਹਾੜੀ, ਬੂਰੇਵਾਲਾ, ਗੱਗੋ ਮੰਡੀ, ਆਰਵ ਵਾਲੇ ਤੋਂ ਫਿਰ ਇੰਡੀਅਨ ਸਾਈਡ ਵੱਲ ਰੋਹਤਕ, ਹੰਸੀ, ਹਿਸਾਰ ਤੋਂ ਫਿਰ ਜਾ ਕੇ ਉਹ ਰੋਡ ਦਿੱਲੀ ਜਾਂਦਾ। ਅੱਜ ਵੀ ਉਸ ਰੋਡ ਨੂੰ ਮੁਲਤਾਨ ਦਿੱਲੀ ਰੋਡ ਹੀ ਕਿਹਾ ਜਾਂਦਾ। ਇਹ ਫਿਰ ਕ੍ਰਾਸ ਕਿੱਧਰੋਂ ਇਹ ਜਦੋਂ ਪਾਕਪਤਨ ਦੇ ਸਾਹਮਣੇ ਜਾਂਦਾ ਨਾ, ਉੱਥੋਂ ਫਿਰ ਇਹ ਜਾ ਕੇ ਤੁਹਾਡੇ ਵੱਲ ਰੋਹਤਕ ਵੱਲ ਨੂੰ ਹੋ ਜਾਂਦਾ, ਫਿਰ ਹੰਸੀ ਹਿਸਾਰ ਵੱਲ ਹੋ ਜਾਂਦਾ। ਬਾਬਾ ਫਰੀਦ ਜੀ ਦਾ ਸ਼ਹਿਰ ਜਿਹੜਾ ਪਾਕਪਤਨ ਪੁਰਾਣਾ ਨਾਮ। ਸਾਡੇ ਬਹੁਤ ਸਾਰੇ ਮਤਲਬ ਤਾਲੁਕਾਤ ਆ ਲੋਕਾਂ ਨਾਲ, ਲੇਕਿਨ ਹੁਸ਼ਿਆਰਪੁਰ ਨਾਲ ਪਿਆਰ ਕਰਨ ਵਾਲੇ ਭਾਈ ਮਨੀਰ ਤੋਂ ਮਤਲਬ ਜ਼ਿਆਦਾ ਕੋਈ ਸਾਨੂੰ ਅਜੇ ਤੇ ਮਿਲੇ ਨਹੀਂ। ਅਸੀਂ ਤਾਂ ਜੀ ਸਾਡੇ ਤਾਂ ਮੇਰੇ ਨਾਨਾ ਜੀ ਇੰਨਾ ਰੋਏ ਹੁਸ਼ਿਆਰਪੁਰ ਤੋਂ ਕਿ ਉਹਨਾਂ ਦੀ ਅੱਖਾਂ ਦੀ ਲੋ ਚਲੀ। ਇੰਨਾ ਵੀ ਕੋਈ ਬੰਦਾ ਰੋ ਸਕਦਾ ਤੇ ਪਰ ਹੁਸ਼ਿਆਰਪੁਰ ਤਾਂ ਹੈ ਵੀ ਇੰਨਾ ਹੀ ਸੋਹਣਾ, ਉਹਦਾ ਰੋਣਾ ਬਣਦਾ ਵੀ ਹੈ। ਜਿਹੜੇ ਨਹੀਂ ਮੰਮੀ ਦੇ ਨਾਲ ਕੇ ਪਸਾੜੀਆਂ ਹੁਸ਼ਿਆਰਪੁਰ। ਅੱਛਾ ਗੰਦਾ ਹੋਵੇ ਸੀ ਅੱਛਾ ਗੰਦਾ ਚੱਲਦੇ ਰੰਧਾਵਾ, ਕਿਆ ਬਾਤ ਹੈ। ਬੁੱਲੋ ਸੀ ਨਾ। ਬੁੱਲੋਵਾਲ ਦੇ ਵਿੱਚ ਤਾਂ ਸੱਚਕ ਸੈਨੀਬਾਰ ਸਕੂਲ ਵੀ ਹੈ। ਹਾਂਜੀ, ਉੱਥੇ ਪੜ੍ਹੇ ਆ। ਤੁਸੀਂ ਪੜ੍ਹੇ ਆ? 8ਵੀਂ ਤੱਕ। ਜਦੋਂ ਉਹਦੀ 100 ਈਅਰ ਸੈਲੀਬ੍ਰੇਸ਼ਨ ਸੀ ਅੱਜ ਤੋਂ 6 ਸਾਲ ਪਹਿਲੇ, ਮੈਨੂੰ ਇਨਵੀਟੇਸ਼ਨ ਆਈ ਸੀ ਉਹਨਾਂ ਵੱਲੋਂ। ਸੁਜ਼ੂਕੀ ਮਾਰੂਤੀ ਹੁਸ਼ਿਆਰਪੁਰ ਦੇ ਜਿਹੜੇ ਮਾਲਕ ਸੀ ਸਰਦਾਰ ਅਜਵਿੰਦਰ ਸਿੰਘ ਜੀ, ਉਹ ਵੀ ਸੈਣੀ ਸੀ, ਉਹਨਾਂ ਦੀ ਡੈਥ ਹੋ ਗਈ, ਤਾਂ ਮੈਨੂੰ ਇਨਵੀਟੇਸ਼ਨ ਆਈ ਸੀ, ਲੇਕਿਨ ਉਦੋਂ ਵੀ ਮੇਰਾ ਵੀਜ਼ਾ ਨਹੀਂ ਲੱਗਾ। ਸੱਚਕ ਸ਼ਨੀਵਾਰ ਇੱਕ ਤੇ ਨਨਕਾਣਾ ਸਾਹਿਬ ਉਹੀ ਉਹਦਾ ਹੀ ਸਕੂਲ ਜਾ ਕੇ ਬੁੱਲੋਵਾਲ ਬਣਿਆ। ਬਿਲਕੁਲ ਉਹਦੀ ਸ਼ਾਖ ਆ। ਉਹੀ ਸਕੂਲ ਜਾ ਕੇ ਬਣਿਆ ਬੁੱਲੋਵਾਲ। ਉਹ ਜਦੋਂ ਇੱਥੋਂ ਗਏ ਨਾ ਫਿਰ ਉਜਾੜੇ ਤੋਂ ਉਹ ਬਾਅਦ ਇੱਕ ਮਿਸਾਲੀ ਸਕੂਲ ਆ ਜੀ। ਹਾਂ, ਕਈ ਵਾਰੀ ਮਿਸਾਲੀ ਸਕੂਲ ਦਾ ਉਹਨੂੰ ਦਰਜਾ ਮਿਲ ਚੁੱਕਿਆ। ਇੱਕ ਪ੍ਰੋਗਰਾਮ ਚ ਉਹਨਾਂ ਨੇ ਹਾਂਜੀ ਗਏ ਸੀ। ਹੁਣ ਤਾਂ ਬੁੱਲੋ ਵਾਲਾ ਬਹੁਤ ਵੱਧ ਗਿਆ। ਹਾਂਜੀ ਇਹ ਨਸਰਾਲੇ ਵਾਲਾ ਚੋ ਵੀ ਤਾਂ ਬਹੁਤ ਤਬਾਹੀ ਕਰਦਾ ਸੀਗਾ ਹਾਂਜੀ। ਉਸ ਟਾਈਮ ਨਸਰਾਲੇ ਦਾ ਨਾਮ ਲੈਣਾ ਜੀ, ਮਾਂ ਮੇਰੀ ਦਾ ਬੜਾ, ਕਿਉਂਕਿ ਪਹਿਲਾ ਕੈਂਪ ਨਸਰਾਲੇ ਲੱਗਾ ਸੀ। ਗੁਰਮੁਖੀ ਦੀਆਂ ਵੀ ਮਿਲਣਗੀਆਂ। ਅਮਰਦੀਪ ਸਿੰਘ ਨੂੰ ਜਾਣਦੇ ਤੁਸੀਂ? ਹਾਂਜੀ, ਬਹੁਤ ਇਹ ਮੈਂ ਬੁੱਕ ਪੜ੍ਹੀ ਹੈ। ਬਹੁਤ ਕੰਮ ਕੀਤਾ। ਦਲਵੀਰ ਪਰਨੂ ਸਾਹਿਬ ਵਾਲੀ ਵੀ ਫਿਰ ਤੁਹਾਡੀ ਨਜ਼ਰ ਵਿੱਚ ਗੁਜ਼ਰੀ ਹੋਏਗੀ। ਯਾਰ ਮੈਂ ਜਿੰਨੇ ਵਾਰ ਵੀ ਆਉਣਾ ਕੋਈ ਨਾ ਕੋਈ ਬੁੱਕ ਲੈ ਕੇ ਜਾਂਦਾ ਹੁੰਦਾ। ਅੱਛਾ, ਅਮਰਦੀਪ ਸਿੰਘ ਜੀ ਸਿੱਖ ਹੈਰੀਟੇਜ ਇਹ ਵੀ ਹੈਗੀ ਮੇਰੇ ਕੋਲ। ਡਾਕਟਰ ਦਲਵੀਰ ਸਿੰਘ ਪਰਨੂ ਵਾਲੀ। ਫਿਰ ਇੱਕ ਹੈ ਬਹੁਤ ਜਪਜੀ ਸਾਹਿਬ ਨੂੰ ਇੰਗਲਿਸ਼ ਚ ਟ੍ਰਾਂਸਲੇਟਡ ਕੀਤਾ, ਮੁਜ਼ੱਫਰ ਗਫਾਰ ਸਾਹਿਬ ਹੈ, ਬਾਬਾ ਨਾਨਕ ਵਿਦਿਨ ਰੀਚ। ਕਮਾਲ ਹੈ।
ਮੈਨੂੰ ਜੀ ਕਿਤਾਬਾਂ ਦਾ ਬਹੁਤ ਸ਼ੌਕ ਆ ਅੱਛਾ, ਤੇ ਮੈਂ ਜਿੰਨੀ ਵਾਰ ਪਰ ਆਪਣਾ ਵੀ ਇਹੀ ਜਿੱਥੇ ਕੰਮ ਮਰਜ਼ੀ ਜਾਈਏ ਆਪਣਾ ਵੀ ਇਹੀ ਹੈ। ਕਿਤਾਬਾਂ ਜ਼ਰੂਰ ਕਲੈਕਟ ਕਰਦਾ। ਇਹ ਆਹ ਦੇਖੋ ਜੀ, ਆਹ ਸਾਰੇ ਉਹ ਮੈਗਜ਼ੀਨ ਆ ਜਿਹੜੇ ਮੈਨੂੰ ਪ੍ਰੀਤ ਲੜੀ ਤੋਂ ਆਉਂਦੇ, ਹਰ ਰੰਗ ਤੁਹਾਨੂੰ ਮਿਲੇਗਾ। ਮੈਨੂੰ ਇੱਥੇ ਪ੍ਰੀਤ ਲੜੀ ਜਾਂਦਾ ਸਾਡੇ ਨਾਲ, ਕੋਈ ਇਹਨਾਂ ਦੀ ਕੋਈ ਫੈਮਿਲੀ ਕੋਈ ਕੰਟੈਕਟ ਕਰੇ। ਇਹ ਬਹੁਤ ਸੋਹਣਾ ਘਰ ਸੀ ਲਾਹੌਰ ਦੇ ਵਿੱਚ, ਮਾਰ ਰੋਡ ਦੇ ਬਿਲਕੁਲ ਨਾਲ ਇੱਕ ਹੈ ਉੱਥੇ, ਲੇਕਿਨ ਉਹ ਘਰ ਨੂੰ ਫਿਰ ਤੋੜ ਦਿੱਤਾ। ਹਾਲਾਂਕਿ ਉਹ ਘਰ ਠੀਕ ਸੀ, ਉਹ ਚੁੱਕੇ ਕਮਰਸ਼ੀਅਲ ਹੋ ਗਿਆ, ਕੋਈ ਗੋਦਾਮ ਬਣਾ ਰਹੇ ਸੀ ਉੱਥੇ, ਤੇ ਉਹ ਫਿਰ ਮੈਂ ਘਰ ਤਾਂ ਨਹੀਂ ਬਚਾ ਸਕਿਆ, ਲੇਕਿਨ ਇਹ ਪਿਓਰ ਸੰਗੇ ਮਰਮਰ ਹੈ। ਤੁਸੀਂ ਦੇਖੋ ਬਹੁਤ ਵਜ਼ਨ ਹੈ ਇਹਦਾ, ਔਰ ਦੇਖੋ 100 ਸਾਲ ਹੋਣ ਵਾਲਾ, ਇਹਦੀ ਰਾਈਟਿੰਗ 'ਚ ਕੋਈ ਫਰਕ ਨਹੀਂ ਹੈ। ਤੇ ਬਿਲਕੁਲ ਇਸ ਤੋਂ ਅੰਦਾਜ਼ਾ ਕਰੋ ਕਿ ਉਹ ਘਰ ਕਿੰਨਾ ਸ਼ਾਨਦਾਰ ਬਣਿਆ ਹੋਏਗਾ। ਰਾਜ ਭਵਨ, ਓਮ ਰਾਜ ਭਵਨ, ਮਿਸਿਸ ਇੰਦਰ ਰਾਜ ਕਰਕੇ ਇਹ ਕੋਈ ਹਿੰਦੂ ਬਿਜ਼ਨਸਮੈਨ ਹੋਏਗਾ ਜਿਹਨੇ ਆਪਣੀ ਘਰ ਵਾਲੀ ਨੂੰ ਜਾਂ ਆਪਣੀ ਬੇਟੀ ਨੂੰ ਜਾਂ ਕਿਸੇ ਨੂੰ ਇਹ ਘਰ ਬਣਾ ਕੇ ਪੇਂਟ ਕੀਤਾ ਹੋਵੇਗਾ। 100 ਸਾਲ ਆਲਮੋਸਟ। ਉੱਪਰ ਓਮ ਲਿਖਿਆ ਆ। ਹਾਂਜੀ, ਵਾਕਈ ਸਹੀ ਗੱਲ ਹੈ, ਇੰਨਾ ਪੁਰਾਣਾ ਹੋ ਕੇ ਵੀ ਹਜੇ ਆਪਣੀ ਅਸਲ ਸ਼ਕਲ 'ਚ ਹੈ। ਗ੍ਰੀਨਰੀ ਇੱਥੇ ਜਸਟ ਲਾਈਕ ਇਦਾਂ ਹੀ ਆ ਜਿਵੇਂ ਓਪਨ ਏਰੀਆ 'ਚ 26000 ਕਨਾਲ ਦਾ ਏਰੀਆ ਹੈ ਜੀ। 26000 ਕਨਾਲ। ਹਾਂ, ਵਾਈਟ। ਹਾਂ।